ਅਕਾਲੀ ਦਲ ਦੀ ਸਰਕਾਰ ਵੇਲੇ ਪੰਥਕ ਮੁੱਦਿਆਂ ਜਿਨ੍ਹਾਂ ਲਈ ਹਜ਼ਾਰਾਂ ਸ਼ਹੀਦੀਆਂ ਹੋਈਆਂ ਉਹਨਾਂ ਨੂੰ ਤੁਸੀਂ ਵਿਸਾਰਿਆ। ਸਿੱਖ ਨੌਜਵਾਨਾਂ ਨੂੰ ਕੋਹ ਕੇ ਮਾਰਨ ਵਾਲੇ ਪੁਲਿਸ ਅਫਸਰਾਂ ਨੂੰ ਤਰੱਕੀਆਂ ਦੇਣ ਤੇ ਪਰਿਵਾਰਾਂ ਨੂੰ ਟਿਕਟਾਂ ਦੇਣ ਦਾ ਗੁਨਾਹ ਕੀਤਾ। ਉਹਨੇ ਮੰਨਿਆ ਕਿ ਜੀ ਹਾਂ ਅਸੀਂ ਇਹ ਵੀ ਕੀਤਾ। ਜਥੇਦਾਰਾਂ ਨੂੰ ਘਰ ਬੁਲਾ ਕੇ ਡੇਰਾ ਸੱਚਾ ਸੌਦਾ ਸਾਧ ਨੂੰ ਮਾਫੀ ਦੇਣ ਬਾਰੇ ਕਿਹਾ ਜਾਂ ਨਹੀਂ ਕਿਹਾ, ਇਹ ਗੁਨਾਹ ਤੁਸੀਂ ਕੀਤਾ ਜਾਂ ਨਹੀਂ? ਹਾਂ ਵੀ ਇਹ ਗੁਨਾਹ ਵੀ ਕੀਤਾ। ਸਰਕਾਰ ਵੇਲੇ ਗੁਰੂ ਦੀ ਬੇਅਦਬੀ ਹੋਈ, ਗੰਦੇ ਪੋਸਟਰ ਲਾਏ ਗਏ, ਉਹਨਾਂ ਦੋਸ਼ੀਆਂ ਨੂੰ ਲੱਭਣ ਵਿੱਚ ਨਾਕਾਮ ਰਹੇ ਜਾਂ ਲੱਭਿਆ ਨਹੀਂ। ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜੇ ਗਏ। ਬਾਅਦ ਵਿੱਚ ਇਸ ਦਾ ਰੋਸ ਪ੍ਰਗਟਾ ਰਹੀਆਂ ਸੰਗਤਾਂ ਉੱਤੇ ਗੋਲਾਬਾਰੀ ਹੋਈ। ਇਹ ਗੁਨਾਹ ਤੁਹਾਡੀ ਸਰਕਾਰ ਵੇਲੇ ਹੋਇਆ ਕਿ ਨਹੀਂ? ਹਾਂਜੀ ਹੋਇਆ। ਡੇਰਾ ਮੁਖੀ ਨੂੰ ਆਪਣੇ ਵੱਲੋਂ ਦਵਾਈ ਗਈ ਮਾਫੀ ਨੂੰ ਜਾਇਜ਼ ਠਹਿਰਾਉਣ ਲਈ ਤੁਸੀਂ ਸ਼੍ਰੋਮਣੀ ਕਮੇਟੀ ਦੇ ਪੈਸੇ ਦੇ ਇਸ਼ਤਿਹਾਰ ਦੇਣ ਦੀ ਦੁਰਵਰਤੋਂ ਕੀਤੀ। 92 ਲੱਖ ਰੁਪਈਆ ਸ਼੍ਰੋਮਣੀ ਕਮੇਟੀ ਬਜਟ ਚੋਂ, ਔਰ ਉਹ ਕਹਿੰਦਾ ਜੀ ਹਾਂ ਹੋਇਆ। ਦਰਬਾਰ ਸਾਹਿਬ ਡਿਉੜੀ ਤੇ ਚੋਲਾ ਪਾ ਕੇ ਸੇਵਾਦਾਰਾਂ ਵਾਲਾ ਬਰਛਾ ਫੜ ਕੇ 2 ਦਿਨ ਸੇਵਾ ਕਰਨੀ ਹੈ। 2 ਦਿਨ ਤਖਤ ਕੇਸਗੜ੍ਹ ਸਾਹਿਬ, ਦਮਦਮਾ ਸਾਹਿਬ, ਮੁਕਤਸਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਵਿਖੇ ਸੇਵਾ ਕਰਨੀ ਹੈ। 1 ਘੰਟਾ ਲੰਗਰ ਹਾਲ 'ਚ ਜਾ ਕੇ ਭਾਂਡੇ ਮਾਂਜਣੇ ਨੇ, 1 ਘੰਟੇ ਕੀਰਤਨ ਸੁਣਨਾ ਹੈ, ਸੁਖਮਣੀ ਸਾਹਿਬ ਦਾ ਪਾਠ ਕਰਨਾ ਹੈ। ਸੁਖਬੀਰ ਬਾਦਲ ਦਾ ਅਸਤੀਫਾ 3 ਦਿਨਾਂ 'ਚ ਮਨਜ਼ੂਰ ਕਰਨ ਦਾ ਵੀ ਆਦੇਸ਼ ਦਿੱਤਾ। ਇਹ ਗੋਂਗਲੂਆਂ ਤੋਂ ਮਿੱਟੀ ਲਾਉਣ ਹੈ। ਚਾਹੀਦਾ ਇਹ ਸੀ ਕਿ ਘੱਟੋ ਘੱਟ ਇਹ ਸਾਰੇ ਟੱਬਰ ਨੂੰ 10 ਸਾਲ ਲਈ ਪਾਬੰਦੀ ਲਾ ਸਕਦੇ ਸੀ ਕਿ ਤੁਹਾਡਾ ਸਿਆਸਤ 'ਚ ਕੋਈ ਕੰਮ ਨਹੀਂ। ਜਿੰਨੇ ਉਹ ਸਾਰੇ ਅਲੀ ਬਾਬਾ 40 ਚੋਰ ਬੈਠੇ ਸੀ, ਕਹਿੰਦੇ ਬਾਕੀ ਕਰਨ ਦੀ ਲੋੜ ਹੀ ਨਹੀਂ ਸੀ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੇ ਸਾਹਮਣੇ ਨੀਵੀਂ ਪਾ ਕੇ ਖਲੋਤੇ ਸੁਖਬੀਰ ਬਾਦਲ ਅਤੇ ਉਸ ਦੀ ਜੁੰਡਲੀ ਨੇ ਪਿਛਲੇ ਵਰ੍ਹਿਆਂ ਦੌਰਾਨ ਸਿੱਖ ਪੰਥ ਨਾਲ ਕੀਤੇ ਧਰੋਹ ਨਾਲ ਸੰਬੰਧਿਤ ਜੁਰਮ ਜਿਹੜੇ ਨੇ ਉਹ ਕਬੂਲ ਕੀਤੇ ਨੇ। ਔਰ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਦੀ ਸਰਕਾਰ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਨੇ, ਸੋ ਬੇਬਲ ਕਲਾਂ ਅਤੇ ਕੋਟਕਪੂਰਾ ਵਿੱਚ ਸਿੱਖਾਂ ਦੇ ਉੱਤੇ ਗੋਲੀਆਂ ਦਾਗੀਆਂ ਗਈਆਂ ਤੇ ਤਖਤਾਂ ਦੇ ਜਥੇਦਾਰਾਂ ਨੂੰ ਘਰ ਸੱਦ ਕੇ ਸੌਦਾ ਸਾਧ ਨੂੰ ਮੁਆਫੀ ਦੇਣ ਲਈ ਕਿਹਾ ਗਿਆ। ਸੋ ਜ਼ਾਲਮ ਪੁਲਿਸ ਸੁਮੇਧ ਸੈਣੀ ਅਤੇ ਇਜ਼ਹਾਰ ਆਲਮ ਅਫਸਰਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ। ਇਹਨਾਂ ਸਭ ਗੁਨਾਹਾਂ ਨੂੰ ਸੁਖਬੀਰ ਬਾਦਲ ਨੇ ਕਬੂਲਿਆ, ਜਿਹੜਾ ਹੁਣ ਇਤਿਹਾਸ ਦਾ ਹਿੱਸਾ ਬਣ ਗਿਆ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਇੰਨੇ ਬਜਰ ਗੁਨਾਹ ਲਈ ਦਿੱਤੀ ਗਈ ਸਜ਼ਾ ਗੁਨਾਹ ਦੇ ਮੁਤਾਬਕ ਹੈ ਜਾਂ ਗੁੰਗਲਾਂ ਤੋਂ ਮਿੱਟੀ ਹੀ ਝਾੜਨ ਵਾਲਾ ਕੰਮ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਸੈਗਮੈਂਟ ਦੇ ਵਿੱਚ ਅਸੀਂ ਵੇਰਵੇ ਨਾਲ ਲਗਭਗ 4 ਸਦੀਆਂ ਦਾ ਅਕਾਲ ਤਖਤ ਦਾ ਇਤਿਹਾਸ ਦੁਹਰਾਉਂਦੇ ਹਾਂ। ਇਹ ਅਲਫਾਜ਼ ਕਹਿ ਕਿ ਇੱਕ ਅਕਾਲ ਤਖਤ ਦੀ ਗਲੋਰੀ ਹੈ ਜਿਹੜੀ ਹਮੇਸ਼ਾ ਤੋਂ ਹੈ ਔਰ ਹਮੇਸ਼ਾ ਹੀ ਰਹੇਗੀ, ਕਿਉਂਕਿ ਇਹ ਅਕਾਲ ਦਾ ਤਖਤ ਹੈ ਔਰ ਗੁਰੂ ਹਰਗੋਬਿੰਦ ਸਾਹਿਬ ਨੇ ਇਸ ਦਾ ਨੀਂਹ ਪੱਥਰ ਰੱਖ ਕੇ ਇਸ ਨੂੰ ਸੱਚ, ਹੱਕ, ਇਨਸਾਫ ਦਾ ਤਖਤ, ਦਿੱਲੀ ਤਖਤ ਤੋਂ 2 ਫੁੱਟ ਉੱਚਾ, ਔਰ ਇਹਨਾਂ ਦੁਨੀਆ ਦੇ ਤਖਤ ਦੇ ਵਾਰਸਾਂ ਨੂੰ ਜਾਂ ਜਿਹੜੇ ਤਖਤਦਾਰ ਸੀ ਉਹਨਾਂ ਪ੍ਰਥਾਈ 10ਵੇਂ ਪਾਤਸ਼ਾਹ ਨੇ ਫਰਮਾਇਆ ਸੀ ਕਿ ਭਾਰੀ ਪੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ ਇਤੇ ਪੈ ਤੋਂ ਕਹਾਂ ਪੈ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਕਿ ਜਿਹੜੇ ਦੁਨੀਆ ਦੇ ਰਾਜੇ ਨੇ, ਬਾਦਸ਼ਾਹ ਨੇ, ਜਿਨ੍ਹਾਂ ਦੀ ਕਿੰਨੀ ਰਿਆਇਆ, ਕਿੰਨੇ ਲੋਕ ਉਹਨਾਂ ਸਾਹਮਣੇ ਸਿਰ ਝੁਕਾਉਣ ਵਾਲੇ ਨੇ, ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਪਰ ਏਡੇ ਵੱਡੇ ਵੱਡੇ ਰਾਜੇ ਰਾਣੇ ਕਿੱਥੇ ਗਏ? ਅਖੀਰ ਇਸ ਦੁਨੀਆ ਤੋਂ ਨੰਗੇ ਪੈਰ ਹੀ ਤੁਰ ਜਾਂਦੇ ਨੇ। ਸੋ ਇੱਕ ਪਾਸੇ ਉਹ ਨੇ, ਦੂਸਰੇ ਪਾਸੇ ਉਹ ਅਕਾਲ ਤਖਤ ਜਿਸ ਦੀ ਮੋਹਰ ਅਕਾਲ ਸਹਾਏ ਹੈ, ਕਿਉਂਕਿ ਉੱਥੇ ਹਮੇਸ਼ਾ ਅਕਾਲ ਪੁਰਖ ਦੀ ਰਹਿਮਤ ਬਖਸ਼ਿਸ਼ ਹੁੰਦੀ ਹੈ ਜਿੱਥੇ ਤੁਸੀਂ ਸੱਚ, ਹੱਕ, ਇਨਸਾਫ ਦੇ ਰਸਤੇ 'ਤੇ ਤੁਰਦੇ ਹੋ। ਬਾਦਲਾਂ ਦਾ ਕਬਜ਼ਾ, ਪੰਥ ਨੂੰ ਜਗੀਰ ਸਮਝਣਾ, ਅਕਾਲ ਤਖਤ ਨੂੰ ਇੱਕ ਜਗੀਰ ਸਮਝਣਾ, ਪੰਥ ਦੀਆਂ ਸੰਸਥਾਵਾਂ ਨੂੰ ਮੁਕੰਮਲ ਤੌਰ 'ਤੇ ਨਾਸ ਕਰਨਾ, ਹਿੰਦੂਤਵੀ ਵਿਚਾਰਧਾਰਾ ਦੇ ਨਾਲ ਸਿਰਫ ਗੱਠਜੋੜ ਹੀ ਨਾ ਕਰਨਾ, ਪਤੀ ਪਤਨੀ ਦਾ ਰਿਸ਼ਤਾ ਕਹਿ ਕੇ, 9 ਮਾਸ ਦਾ ਰਿਸ਼ਤਾ ਕਹਿ ਕੇ ਸਿੱਖੀ ਨੂੰ
ਨਾਗਪੁਰ ਹਿੰਦੂਤਵਾ ਆਈਡੀਓਲੋਜੀ ਦੀ ਐਕਸਟੈਂਸ਼ਨ ਬਣਾਉਣਾ। ਔਰ ਇਸ ਸਾਰੇ ਪੀਰੀਅਡ ਦੇ ਵਿੱਚ ਜਦੋਂ 5 ਵਾਰ ਜਿਹੜਾ ਮੁੱਖ ਮੰਤਰੀ ਰਿਹਾ ਹੈ, 9 ਵਾਰ MLA ਰਿਹਾ ਹੈ, ਜਿਸ ਨੇ ਫਿਰ ਕਿਵੇਂ ਸਿਸਟੇਮੈਟਿਕਲੀ ਆਪਣੇ ਟੱਬਰ ਨੂੰ ਪ੍ਰਮੋਟ ਕੀਤਾ, ਕਿਵੇਂ ਆਪਣੇ ਜਿਉਂਦੇ ਜੀ ਖੁਦ ਪੈਟਰਨ ਬਣ ਗਿਆ ਅਕਾਲੀ ਦਲ ਦਾ। ਸੁਖਬੀਰ ਬਾਦਲ ਨੂੰ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ ਹੈ, ਡਿਪਟੀ ਚੀਫ ਮਿਨਿਸਟਰ ਬਣਾ ਦਿੱਤਾ ਹੈ। ਇਹੀ ਬਾਦਲ ਜਿਸ ਦੀ ਸਰਕਾਰ ਦੇ ਹੁੰਦਿਆਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ 13 ਅਪ੍ਰੈਲ 1978 ਨੂੰ ਖਾਲਸਾ ਸਾਜਨਾ ਦਿਵਸ ਵਾਲੇ ਦਿਨ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਨਰਕਧਾਰੀਆਂ ਨੂੰ ਸਮਾਗਮ ਦੀ ਪਰਮਿਸ਼ਨ ਦਿੱਤੀ। ਔਰ ਜੋ ਜਿਹੜਾ ਸਾਕਾ ਉੱਥੇ ਵਾਪਰਿਆ, 13 ਸਿੰਘ ਸ਼ਹੀਦ, 3 ਦਰਜਨ ਤੋਂ ਜ਼ਿਆਦਾ ਜ਼ਖਮੀ, ਕਿਵੇਂ ਇਹੀ ਬਾਦਲ ਜਿਹੜਾ ਹੈ ਉਹ ਸੇਫਲੀ ਉਸ ਨਰਕਧਾਰੀ ਨੂੰ ਕੱਢ ਕੇ ਅੰਮ੍ਰਿਤਸਰ ਤੋਂ ਦਿੱਲੀ ਪਹੁੰਚਾਉਂਦਾ ਹੈ। ਕਿਵੇਂ ਜਦੋਂ ਉਹਦੇ ਖਿਲਾਫ ਕੇਸ ਚੱਲਦਾ ਹੈ ਕਰਨਾਲ 'ਚ ਉਹ ਮੂਵ ਕਰਕੇ ਲੈ ਜਾਂਦੇ ਨੇ ਹਰਿਆਣੇ 'ਚ ਕੇਸ ਨੂੰ। ਔਰ ਉਸ ਫੈਸਲੇ ਨੂੰ ਵੀ ਜਿਹੜਾ ਕਿ ਜੱਜ ਦਾ ਆਉਂਦਾ ਹੈ ਨਰਕਧਾਰੀਆਂ ਦੇ ਹੱਕ 'ਚ, ਉਸ ਦੀ ਅਪੀਲ ਵੀ ਜਿਹੜੀ ਹੈ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਬਾਦਲ ਵੱਲੋਂ ਨਹੀਂ ਕੀਤੀ ਜਾਂਦੀ। ਸੋ ਜਦੋਂ ਅਸੀਂ ਸੰਤ ਪਿੰਡਰਾਂ ਵਾਲਿਆਂ ਦੇ ਅਲਫਾਜ਼ ਯਾਦ ਕਰਦੇ ਹਾਂ, ਜਿਹੜਾ ਉਹਨਾਂ ਨੇ ਕਹੇ ਕਿ ਭਾਈ ਇਸ ਦੀ ਪਤਲੂਨ ਲਵਾ ਕੇ ਦੇਖੋ, ਇਹਦੇ ਥੱਲੇ ਖਾਕੀ ਨਿੱਕਰ ਪਾਈ ਹੋਈ ਹੈ, ਜਾਂ ਉਹਨਾਂ ਕਿਹਾ ਵੀ ਕਦੇ ਕਿਸੇ ਨੇ ਬਾਦਲ ਨੂੰ ਹਰਮੰਦਰ ਸਾਹਿਬ ਦੇ ਸਰੋਵਰ 'ਚ ਇਸ਼ਨਾਨ ਕਰਦਿਆਂ ਦੇਖਿਆ। ਔਰ ਇਹ ਵੀ ਬਹੁਤ ਸਾਰਿਆਂ ਨੂੰ ਇਹ ਲੱਗਾ ਪਤਾ ਕਿ 1999 'ਚ ਜਦੋਂ 300 ਸਾਲਾਂ ਵੇਲੇ ਬਾਦਲ ਨੇ ਕਿਹਾ ਜੀ ਮੈਂ ਅੰਮ੍ਰਿਤ ਛਕਿਆ, ਔਰ ਮੈਨੂੰ ਲੱਗਦਾ ਵੀ ਉਹ ਵੀ ਝੂਠ ਹੀ ਹੈ, ਕਿਉਂਕਿ ਨਾ ਉਹਨੇ ਸੀ ਨਾ ਸੁਰਿੰਦਰ ਕੌਰ ਨੇ ਛਕਿਆ ਹੋਇਆ ਸੀ। ਸੋ ਮਤਲਬ ਤੁਸੀਂ ਦੇਖੋ ਕਿ ਇਸ ਹੱਦ ਤੱਕ ਜਾ ਕੇ, ਔਰ ਫਿਰ ਜਿਹਨੂੰ ਆਪਣੇ ਪੁੱਤਰ ਨੂੰ ਪੰਥ ਦਾ ਵੀ ਜਾਨਸ਼ੀਨ ਬਣਾਇਆ, ਅੱਜ ਵੀ ਉਹਦੀ ਇੱਕ ਭੈੜੀ ਜਿਹੀ ਫੋਟੋ ਜਿਹਦੇ ਕਿ ਸਿਰ 'ਚ ਰੰਗ ਪਾਏ ਹੋਏ ਨੇ, ਦਾੜੀ ਸਾਰੀ ਰੰਗ, ਹੋਲੀ ਖੇਡ ਰਿਹਾ ਆਪਣੇ ਬੱਚਿਆਂ ਨਾਲ ਔਰ ਦੂਜਿਆਂ ਨਾਲ। ਸੋ ਮਤਲਬ ਜਿੰਨਾ ਇਹਨਾਂ ਨੇ ਸਿੱਖ ਸੰਸਥਾਵਾਂ ਦਾ ਨੁਕਸਾਨ ਕੀਤਾ। ਫਿਰ ਇਕੱਲਾ ਇਹੀ ਨਹੀਂ, ਜੇ ਇਹਨਾਂ ਦੀ ਦਾਸਤਾਨ ਜਿਵੇਂ ਇੱਕ ਸਾਡੇ ਵੀਰ ਸਰਬਜੀਤ ਸਿੰਘ ਘੁਮਾਣ ਨੇ ਬੁੱਚੜ KP ਗਿੱਲ ਉਸ 'ਤੇ ਕਿਤਾਬ ਲਿਖੀ ਹੈ, ਜੇ ਬਾਦਲ ਦੇ ਉੱਤੇ ਲਿਖਿਆ ਜਾਏ ਤਾਂ ਇਸ ਨੇ ਤਾਂ 4-5 ਦਹਾਕਿਆਂ ਦੇ ਵਿੱਚ ਜਿੰਨੇ ਪੰਥ ਮਾਰੂ ਕੰਮ ਕੀਤੇ ਨੇ। ਔਰ ਫਿਰ ਜੂਨ 84 ਤੋਂ ਬਾਅਦ ਕਿੱਥੇ ਪੰਥ ਨੂੰ ਇਹ ਕਾਲ ਦੇਣ ਵਾਲਾ ਧਰਮੀ ਫੌਜੀਆਂ ਨੂੰ ਵੀ ਕਿ ਭਾਈ ਫੌਜ ਦੇ ਸਿੱਖ ਫੌਜੀਆਂ ਨੂੰ ਕਿ ਨਿਕਲੋ, ਹੁਣ ਗੱਲ ਮੁੱਕ ਗਈ ਹੈ। ਇਹੀ 1992 ਦੇ ਵਿੱਚ ਦਿੱਲੀ 'ਚ ਬੁਟਰੋਸ ਗਾਲੀ UN ਸੈਕਟਰੀ ਜਨਰਲ ਨੂੰ ਮੈਮੋਰੈਂਡਮ ਦੇਣ ਜਾਂਦਾ ਹੈ ਔਰ ਖਾਲਿਸਤਾਨ ਦੀ ਗੱਲ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਮੰਗਦਾ। ਪਰ ਕਿਵੇਂ ਇਸ ਨੇ KP ਗਿੱਲ ਜਿਸ ਦੀ ਕੋਠੀ ਦੇ ਨਾਲ ਲੱਗਦਾ ਏ, ਉਹਦੇ ਨਾਲ ਜਾਣਕਾਰੀਆਂ ਸਾਂਝੀਆਂ ਕਰਦਾ ਰਿਹਾ ਹੈ। ਕਿਵੇਂ ਉਹਨਾਂ ਪੁਲਿਸ ਅਫਸਰਾਂ ਨੂੰ ਇਜ਼ਹਾਰ ਆਲਮ ਔਰ ਸੁਮੇਧ ਸੈਣੀ, ਜਿਨ੍ਹਾਂ ਨੇ ਇਜ਼ਹਾਰ ਆਲਮ ਨੇ ਆਲਮ ਸੈਨਾ ਬਣਾ ਕੇ ਕਿਵੇਂ ਜਿਹੜਾ ਹੈ ਉਹ ਸਿੱਖ ਨੌਜਵਾਨਾਂ ਦਾ ਸ਼ਿਕਾਰ ਕੀਤਾ। ਸੁਮੇਧ ਸੈਣੀ ਜਿਹਨੇ ਗੁਰਦਾਸਪੁਰ 'ਚ, ਲੁਧਿਆਣੇ 'ਚ ਔਰ ਬਾਅਦ ਦੇ ਵਿੱਚ ਹਾਇਰ ਪੋਜੀਸ਼ਨਾਂ 'ਤੇ ਜਾ ਕੇ ਕਿਵੇਂ ਚੁਣ ਕੇ ਸਿੱਖ ਨੌਜਵਾਨਾਂ ਨੂੰ ਮਾਰਿਆ। ਕਿਵੇਂ ਉਹ ਅਫਸਰ ਸਵਰਨੇ ਘੋਟਣੇ ਵਰਗੇ ਔਰ ਦੂਸਰੇ ਔਰ ਜਿਨ੍ਹਾਂ ਨੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਉਹਨਾਂ ਨੂੰ ਸ਼ਹੀਦ ਕੀਤਾ 1 ਜਨਵਰੀ 1993 ਨੂੰ। ਕਿੰਨੀਆਂ ਕਹਾਣੀਆਂ ਇਹ ਸਾਰੇ ਦੀਆਂ ਜਿਹੜੀਆਂ ਨੇ ਕਿ ਕਿਵੇਂ ਇਹਨਾਂ ਨੂੰ ਨਾ ਪ੍ਰਮੋਟ ਕੀਤਾ, ਕਿਵੇਂ ਜੇ ਪੰਜਾਬ ਹਰਿਆਣਾ ਹਾਈ ਕੋਰਟ ਚੈਲੰਜ ਹੋਈ ਸੁਮੇਧ ਸੈਣੀ ਦੀ ਜਿਹੜੀ ਨਿਯੁਕਤੀ ਹੈ ਐਜ਼ ਏ DGP, ਉਹਨੂੰ ਡਿਫੈਂਡ ਕੀਤਾ। ਔਰ ਜੇ ਉਸ ਕੇਸ ਦੇ ਵਿੱਚ ਜਿਹਦੇ 'ਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਉਹਨਾਂ ਦੇ ਪਿਤਾ ਮਾਸੜ ਨੂੰ ਮਾਰਨ ਲਈ ਸੁਮੇਧ ਸੈਣੀ ਦਾ ਸੀ ਰੋਲ, ਗਵਰਨਮੈਂਟ ਦੇ ਜਿਹੜਾ ਸਟੈਂਡ ਸੀ ਕਿ ਇਹ ਤਾਂ ਅੱਤਵਾਦੀ ਸੀ ਜਿਨ੍ਹਾਂ ਨੂੰ, ਔਰ ਸੁਮੇਧ ਸੈਣੀ ਨੇ ਤਾਂ ਆਪਣੀ ਡਿਊਟੀ ਨਿਭਾਈ। ਫਿਰ ਬੁਰਜ ਜਵਾਹਰ ਸਿੰਘ ਵਾਲਾ 2015 'ਚ ਕਿਵੇਂ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੁੰਦੇ ਨੇ, ਬਾਈਬਲ ਕਲਾਂ, ਕੋਟ ਕਪੂਰੇ 'ਚ ਕੀ ਹੁੰਦਾ ਹੈ, ਕਿਵੇਂ ਸੌਦਾ ਸਾਧ ਦੇ ਖਿਲਾਫ ਜਿਹੜਾ ਸਵਾਂਗ ਰਚਨ ਵਾਲਾ ਕੇਸ ਹੈ ਉਹ ਬਾਦਲ ਸਰਕਾਰ 'ਚ ਹੁੰਦਿਆਂ ਵਾਪਸ ਲੈਂਦੇ ਨੇ, ਕਿਵੇਂ ਇਹਦੇ ਹੁਕਮਾਂ ਥੱਲੇ ਹੀ ਜਿਹਦੇ ਸੁਮੇਧ ਸੈਣੀ ਔਰ ਚਰਨਜੀਤ ਨਾਂ ਦਾ ਹਿੰਦੂਤਵੀ SP ਉਹ ਬਾਈਬਲ ਕਲਾਂ ਦੇ ਵਿੱਚ ਗੋਲੀਆਂ ਚਲਾਉਂਦੇ ਨੇ। ਫਿਰ ਜਥੇਦਾਰਾਂ ਨੂੰ ਆਪਣੇ ਘਰ 'ਚ ਤਲਬ ਕਰਕੇ ਕਿਵੇਂ ਜਿਹੜਾ ਮਾਫੀਨਾਮਾ ਜਿਹੜਾ ਹੈ ਉਸ ਦੇ ਨਾਂ ਤੋਂ ਉਹ ਲਿਖਵਾਇਆ ਜਾਂਦਾ ਔਰ ਲਿਖਿਆ ਜਾਂਦਾ ਜਿਹੜਾ ਉਹਨਾਂ ਨੂੰ ਇੰਪਲੀਮੈਂਟ ਕਰਦੇ ਨੇ। ਹੁਣ ਇਹ ਸਾਰਿਆਂ ਦੇ ਔਰ ਫਿਰ ਉਹਨੂੰ ਫਖਰੇ ਕੌਮ ਅਕਾਲ ਤਖਤ ਦਾ ਗਿਆਨੀ ਗੁਰਬਚਨ ਸਿੰਘ ਜਿਹੜਾ ਦਿੰਦਾ।
ਹੁਣ ਉਹ ਤਾਂ ਤੁਰ ਗਿਆ, ਉਹ ਤਾਂ ਰੱਬ ਦੇ ਗੁਰੂ ਦੇ ਦਾ ਤਿਰਸਕਾਰਿਆ ਹੋਇਆ ਉੱਥੇ ਨਰਕਾਂ ਦਾ ਭਾਗੀ ਹੋਏਗਾ। ਲੇਕਿਨ ਕਿਵੇਂ ਅੱਗੋਂ ਆਪਣੇ ਉਹ ਜਿਹੜੇ ਚਿੰਗ ਪੂੰਗ ਨੇ ਆਪਣੇ ਉਹਨਾਂ ਨੂੰ ਛੱਡ ਗਿਆ ਕਿ ਵੀ ਹੁਣ ਜੋ ਕੁਝ ਬਚ ਗਿਆ ਉਹਨੂੰ ਵੀ ਲੁੱਟੋ ਤੁਸੀਂ। ਉਹ ਭਾਵੇਂ ਸੁਖਬੀਰ ਬਾਦਲ ਹੋਏ, ਹਰਸਿਮਰਤ ਬਾਦਲ ਹੋਏ, ਬਿਕਰਮ ਮਜੀਠੀਆ ਹੋਏ, ਆਪਣੇ ਸਾਰੇ ਅੱਗੋਂ ਤੀਜੀ ਜਨਰੇਸ਼ਨ ਵੀ ਜਿਹੜੀ ਆ ਉਸ ਪਾਸੇ ਤੋਰੀ। ਹੁਣ ਅਲਟੀਮੇਟਲੀ ਜਿਹੜੀ ਅਕਾਊਂਟੇਬਿਲਿਟੀ ਉਸ ਦੀ ਅਸੀਂ ਗੱਲ ਕਰਦੇ ਹਾਂ ਕਿ ਵੀ ਇਵੈਂਚੁਅਲੀ 3 ਮਹੀਨੇ ਪਹਿਲਾਂ, ਔਰ ਇਹ ਵੀ ਜਿਹੜੀ ਨਾਲ ਅਲੀ ਬਾਬਾ 40 ਚੋਰ, ਕਿਉਂਕਿ ਅੱਜ ਜਿਹੜੇ ਉਹ 40 ਚੋਰ ਬਾਗੀ ਤੇ ਦਾਗੀ ਉਹ ਆਪਣੇ ਆਪ ਨੂੰ ਜੋ ਮਰਜ਼ੀ ਕਹਿੰਦੇ ਫਿਰਨ, ਪਰ ਇਹ ਸਾਰੇ ਇਹਨਾਂ ਗੁਨਾਹਾਂ ਦੇ ਭਾਗੀਦਾਰ ਨੇ। ਸਭ ਨੇ ਜਿਹੜੀ ਆ ਮਲਾਈ ਖਾਧੀ ਹੋਈ ਹੈ ਸੱਤਾ ਦੇ ਵਿੱਚ ਆ ਕੇ, ਤਾਕਤ ਦੇ ਵਿੱਚ ਆ ਕੇ। ਉਹਨਾਂ ਨੇ ਜਦੋਂ ਇੱਕ ਜਿਹੜੀ ਹੈ ਉਹ ਬੇਨਤੀਨੁਮਾ ਪਟੀਸ਼ਨ ਅਕਾਲ ਤਖਤ ਤੇ ਦਿੱਤੀ ਕਿ ਜੀ ਅਸੀਂ ਗੁਨਾਹਗਾਰ ਹਾਂ, ਇਸ ਲਈ ਅਸੀਂ ਮੰਨਦੇ ਹਾਂ, ਔਰ ਦੂਜਾ ਉਸ ਤੋਂ ਇਹ ਪ੍ਰੋਸੈਸ ਸ਼ੁਰੂ ਹੁੰਦੀ ਹੈ ਜਿਹੜੀ 3 ਮਹੀਨੇ ਪਹਿਲਾਂ ਸ਼ੁਰੂ ਹੋਈ, ਜਿਹਦਾ ਕਲਾਈਮੈਕਸ 2 ਦਸੰਬਰ ਨੂੰ ਕੀਤਾ ਗਿਆ। ਔਰ ਉਹਦੇ 'ਚ ਮੈਂ ਆਲਰੇਡੀ ਪਹਿਲੇ ਸੈਗਮੈਂਟ 'ਚ ਕੁਝ ਚੀਜ਼ਾਂ ਡਿਸਕਸ ਕਰ ਚੁੱਕਾ ਹਾਂ, ਮੈਂ ਰਿਪੀਟ ਨਹੀਂ ਕਰਾਂਗਾ। ਹੁਣ ਜਿਹੜੇ ਇਸ ਮੌਕੇ ਦੇ ਉੱਤੇ ਇਹਨੇ ਸੁਖਬੀਰ ਬਾਦਲ ਨੇ ਕਬੂਲਨਾਮੇ ਕੀਤੇ ਔਰ ਉਸ ਨੇ ਜਿਹੜੇ ਗੁਨਾਹ ਮੰਨੇ, ਔਰ ਉਹਨਾਂ ਨੂੰ ਇਹ ਸੀ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਪੰਥਕ ਮੁੱਦਿਆਂ ਜਿਨ੍ਹਾਂ ਲਈ ਹਜ਼ਾਰਾਂ ਸ਼ਹੀਦੀਆਂ ਹੋਈਆਂ ਉਹਨਾਂ ਨੂੰ ਤੁਸੀਂ ਵਿਸਾਰਿਆ। ਕਿ ਵਿਸਾਰਨਾ ਕੀ, ਰਾਦਰ ਉਹਨਾਂ ਨੂੰ ਜਿਨ੍ਹਾਂ ਨੇ ਉਹ ਮਾਰੇ ਹਜ਼ਾਰਾਂ ਨੌਜਵਾਨ, ਉਹਨਾਂ ਨੂੰ ਤੁਸੀਂ ਜਿਹੜਾ ਉਹ ਪ੍ਰਮੋਸ਼ਨਾਂ ਦਿੱਤੀਆਂ, ਸੁਮੇਧ ਸੈਣੀ, ਇਜ਼ਹਾਰ ਆਲਮ, ਔਰ ਸਿੱਖ ਨੌਜਵਾਨਾਂ ਨੂੰ ਕੋ ਕੇ ਮਾਰਨ ਵਾਲੇ ਪੁਲਿਸ ਅਫਸਰਾਂ ਨੂੰ ਤਰੱਕੀਆਂ ਦੇਣ ਤੇ ਪਰਿਵਾਰਾਂ ਨੂੰ ਟਿਕਟਾਂ ਦੇਣ ਦਾ ਗੁਨਾਹ ਕੀਤਾ। ਔਰ ਇਹ ਇੱਕ ਚੰਗੀ ਗੱਲ ਸੀ ਕਿ ਵੀ ਜਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਜੀ ਬਹੁਤੀ ਗੱਲ ਹਾਂ ਜਾਂ ਨਾ 'ਚ ਜਵਾਬ ਦਿਓ, ਕੋਈ ਚਲਾਕੀ ਕਰਨ ਦੀ ਲੋੜ ਨਹੀਂ। ਉਹਨੇ ਮੰਨਿਆ ਕਿ ਜੀ ਹਾਂ ਅਸੀਂ ਇਹ ਵੀ ਕੀਤਾ। ਜਥੇਦਾਰਾਂ ਨੂੰ ਘਰ ਬੁਲਾ ਕੇ ਡੇਰਾ ਸੱਚਾ ਸੌਦਾ ਸਾਧ ਨੂੰ ਮਾਫੀ ਦੇਣ ਬਾਰੇ ਕਿਹਾ ਜਾਂ ਨਹੀਂ ਕਿਹਾ, ਇਹ ਗੁਨਾਹ ਤੁਸੀਂ ਕੀਤਾ ਜਾਂ ਨਹੀਂ? ਜਵਾਬ ਹਾਂ ਜਾਂ ਨਾ ਵਿੱਚ। ਹਾਂ, ਵੀ ਇਹ ਗੁਨਾਹ ਵੀ ਕੀਤਾ। ਸਰਕਾਰ ਵੇਲੇ ਗੁਰੂ ਦੀ ਬੇਅਦਬੀ ਹੋਈ, ਗੰਦੇ ਪੋਸਟਰ ਲਾਏ ਗਏ, ਉਹਨਾਂ ਦੋਸ਼ੀਆਂ ਨੂੰ ਲੱਭਣ ਵਿੱਚ ਨਾਕਾਮ ਰਹੇ ਜਾਂ ਲੱਭਿਆ ਨਹੀਂ। ਉਸ ਤੋਂ ਬਾਅਦ ਬੁਰਜ ਜਵਾਰ ਸਿੰਘ ਵਾਲਾ, ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜੇ ਗਏ, ਬਾਅਦ ਵਿੱਚ ਇਸ ਦਾ ਰੋਸ ਪ੍ਰਗਟਾ ਰਹੀਆਂ ਸੰਗਤਾਂ ਉੱਤੇ ਗੋਲਾਬਾਰੀ ਹੋਈ। ਇਹ ਗੁਨਾਹ ਤੁਹਾਡੀ ਸਰਕਾਰ ਵੇਲੇ ਹੋਇਆ ਕਿ ਨਹੀਂ? ਹਾਂਜੀ ਹੋਇਆ। ਡੇਰਾ ਮੁਖੀ ਨੂੰ ਆਪਣੇ ਵੱਲੋਂ ਦਵਾਈ ਗਈ ਮਾਫੀ ਨੂੰ ਜਾਇਜ਼ ਠਹਿਰਾਉਣ ਲਈ ਤੁਸੀਂ ਸ਼੍ਰੋਮਣੀ ਕਮੇਟੀ ਦੇ ਪੈਸੇ ਦੇ ਇਸ਼ਤਿਹਾਰ ਦੇਣ ਦੀ ਦੁਰਵਰਤੋਂ ਕੀਤੀ। 92 ਲੱਖ ਰੁਪਈਆ ਸ਼੍ਰੋਮਣੀ ਕਮੇਟੀ ਬਜਟ 'ਚੋਂ। ਔਰ ਉਹ ਕਹਿੰਦਾ ਜੀ ਹਾਂ ਹੋਇਆ, ਇਹ ਵੀ ਅਸੀਂ ਕੀਤਾ। ਔਰ ਇਹ ਜਿਹੜੇ ਸਾਰੇ ਸਵਾਲ ਨੇ ਬੜੇ ਕਲੀਅਰ ਸੀ। ਔਰ ਇਸ ਦੇ ਉੱਤੇ ਫਿਰ ਜਿਹੜੀ ਸਜ਼ਾ ਸੁਣਾਈ ਗਈ ਉਹਨੂੰ, ਸੁਖਬੀਰ ਬਾਦਲ ਨੂੰ, ਕਿ ਜੀ ਇਹ ਤੁਸੀਂ ਦਰਬਾਰ ਸਾਹਿਬ ਜੋੜੀ ਤੇ ਚੋਲਾ ਪਾ ਕੇ ਸੇਵਾਦਾਰਾਂ ਵਾਲਾ ਬਰਛਾ ਫੜ ਕੇ 2 ਦਿਨ ਸੇਵਾ ਕਰਨੀ ਹੈ, ਪਹਿਰੇਦਾਰੀ ਕਰਨੀ। ਇਸੇ ਤਰ੍ਹਾਂ 2-2 ਦਿਨ ਤਖਤ ਕੇਸਗੜ੍ਹ ਸਾਹਿਬ, ਦਮਦਮਾ ਸਾਹਿਬ, ਮੁਕਤਸਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਵਿਖੇ ਸੇਵਾ ਕਰਨੀ ਹੈ। 1 ਘੰਟਾ ਲੰਗਰ ਹਾਲ 'ਚ ਜਾ ਕੇ ਭਾਂਡੇ ਮਾਂਜਣੇ ਨੇ, 1 ਘੰਟੇ ਕੀਰਤਨ ਸੁਣਨਾ, ਸੁਖਮਣੀ ਸਾਹਿਬ ਦਾ ਪਾਠ ਕਰਨਾ। ਤੇ ਨਾਲ ਹੀ ਉਹਨਾਂ ਨੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਕਿਹਾ ਕਿ ਸੁਖਬੀਰ ਬਾਦਲ ਦਾ ਅਸਤੀਫਾ 3 ਦਿਨਾਂ 'ਚ ਮਨਜ਼ੂਰ ਕਰਨ ਦਾ ਵੀ ਆਦੇਸ਼ ਦਿੱਤਾ। ਹੁਣ ਇਸੇ ਤਰ੍ਹਾਂ ਦੀਆਂ ਹੀ ਸਜ਼ਾਵਾਂ ਦੂਸਰਿਆਂ ਨੂੰ ਵੀ ਸੁਣਾਈਆਂ ਗਈਆਂ। ਹੁਣ ਇਸ ਨੂੰ ਲੈ ਕੇ ਅੱਜ ਜਿੰਨੀਆਂ ਡਿਸਕਸ਼ਨਸ ਮੈਂ TV ਤੇ ਦੇਖੀਆਂ, ਉਹ ਕੋਈ ਪੱਤਰਕਾਰ ਹੋਏ, ਉਹ ਸਾਬਕਾ ਜਥੇਦਾਰ ਹੋਏ, ਉਹ ਲੀਡਰ ਹੋਏ, ਉਹਨਾਂ ਸਾਰਿਆਂ ਨੇ ਉਹਨਾਂ ਕਿਹਾ ਜੀ ਬੱਲੇ ਬੱਲੇ ਬੱਲੇ, ਅੱਜ ਇਤਿਹਾਸ ਸਿਰਜ ਦਿੱਤਾ ਹੈ, ਅੱਜ ਤਲਬ ਕਰ ਲਿਆ ਉਹਨੂੰ, ਜਿਹੜਾ ਇਹ ਸਜ਼ਾ ਲਾਤੀ, ਉਹ ਸਜ਼ਾ ਲਾਤੀ, ਜਿਹੜੀ 6 ਮੈਂਬਰੀ ਵਰਕਿੰਗ ਕਮੇਟੀ ਬਣਾਤੀ ਜਿਹੜੀ ਅਗਲੇ 6 ਮਹੀਨੇ ਭਰਤੀ ਕਰੇਗੀ ਅਕਾਲੀ ਡੈਲੀਗੇਟਾਂ ਦੀ। ਔਰ ਉਹਨੂੰ ਉਹ ਆਦੇਸ਼ ਹੈ ਕਿ ਜੀ ਇਵੇਂ ਉਹਦੇ ਨਾਲ ਆਧਾਰ ਕਾਰਡ ਲਾ ਦਿਓ, ਉਹਦੇ ਨਾਲ ਫਲਾਣਾ ਕਰ ਦਿਓ। ਹੁਣ ਇਹ ਇੱਕ ਪਾਸੇ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਤਿਹਾਸਕ ਐਂਗਲ ਤੋਂ ਜਦੋਂ ਅਸੀਂ ਅੰਗਰੇਜ਼ੀ ਦੇ 2 ਲਫ਼ਜ਼ ਦੇਖਦੇ ਹਾਂ, ਐਡਮਿਸਿਬਿਲਿਟੀ ਐਂਡ ਅਕਾਊਂਟੇਬਿਲਿਟੀ। ਐਡਮਿਸਿਬਿਲਿਟੀ ਹੋ ਗਈ ਕਿ ਹੁਣ ਇਹ ਵੀ ਹੋਇਆ, ਉਹਨਾਂ ਨੇ ਜਥੇਦਾਰਾਂ ਨੇ ਫੈਸਲਾ ਸੁਣਾਇਆ ਕਿ ਪ੍ਰਕਾਸ਼ ਸਿੰਘ ਬਾਦਲ ਦਾ ਫਖਰੇ ਕੌਮ ਜਿਹੜਾ ਖਿਤਾਬ ਹੈ ਉਹ ਅਸੀਂ ਵਾਪਸ ਲੈ ਰਹੇ ਹਾਂ।
ਔਰ ਉਹ ਸਾਰੇ ਜਿਹੜਾ 92 ਲੱਖ ਐਡਵਰਟਾਈਜ਼ਮੈਂਟ ਉਹਦਾ ਜੁਰਮਾਨਾ ਤੁਸੀਂ ਭਰੋਗੇ, ਉਹਦਾ ਇੰਟਰਸਟ ਜਿਹੜਾ ਲੱਗਾ ਹੈ ਉਹ ਵੀ ਸ਼੍ਰੋਮਣੀ ਕਮੇਟੀ ਦੇ ਅਕਾਊਂਟ 'ਚ ਜਮ੍ਹਾਂ ਕਰਾਓ, ਇਹ ਮੈਟਰ ਨਹੀਂ ਕਰਦਾ। ਹੁਣ ਇਸ ਸਾਰੇ 'ਚੋਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਪਾਰਟ ਇਸ ਸਾਰੇ ਨਾਲ ਇਹ ਜਿਹੜੀ 4-5 ਦਹਾਈਆਂ ਦੀ ਟ੍ਰੈਜਡੀ ਸੀ ਉਹਦੀ ਕੰਪਲੀਸ਼ਨ ਹੋਈ, ਐਡਮਿਸਿਬਿਲਿਟੀ ਕਿ ਭਾਈ ਇੰਨੇ ਵੱਡੇ, ਔਰ ਇਹੋ ਜਿਹਾ ਕਦੇ ਨਹੀਂ ਹੋਇਆ ਕਿ ਹੁਣ ਤੁਸੀਂ ਇਮੈਜਿਨ ਕਰੋ, ਅੱਜ ਤਾਂ ਡੈਮੋਕ੍ਰੇਸੀ ਹੈ ਔਰ ਦੁਨੀਆ ਭਰ 'ਚ ਸਿੱਖ ਦੇਖ ਰਹੇ ਨੇ ਇਹਨਾਂ ਨੇ ਕੀ ਕੀਤਾ। ਕੋਈ ਬਾਦਸ਼ਾਹ, ਕੋਈ ਰਾਜਾ ਸਿੱਖ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਏ, ਖੁਦ ਕਰਵਾਏ, ਜਿਨ੍ਹਾਂ ਨੇ ਕੀਤੀ ਉਹਨਾਂ ਨੂੰ ਡਿਫੈਂਡ ਕਰੇ, ਉਹਨਾਂ ਨੂੰ ਪ੍ਰੋਟੈਕਟ ਕਰੇ, ਜਿਹੜੇ ਉਹਦੇ ਖਿਲਾਫ ਵਿਰੋਧ ਕਰਨ ਗੋਲੀਆਂ ਚਲਾਏ, ਉਹਨਾਂ ਨੂੰ ਕਹੋ ਜੀ ਤੁਹਾਡੇ ਗਲ 'ਚ ਚੱਲ, ਤੂੰ ਲੱਤ ਤੇਰੀ ਫ੍ਰੈਕਚਰ ਹੋਇਆ, ਤੂੰ ਵੀਲ ਚੇਅਰ ਤੇ ਬਹਿ ਜਾਈਂ, ਬਰਛਾ ਫੜ ਕੇ ਬਹਿ ਜਾਈਂ, ਤੂੰ 2 ਦਿਨ ਇੱਥੇ ਬਹਿ ਜਾ, 2 ਦਿਨ ਉੱਥੇ ਬਹਿ ਜਾ। ਬਾਅਦ ਦੇ ਵਿੱਚ ਜਿਹੜਾ ਹੁਣ, ਕਿਉਂਕਿ ਅੱਜ ਮੈਂ ਹੋਰ ਵੀ ਆਪਣੇ ਬਹੁਤ ਸਾਰੇ ਵੀਰਾਂ ਭੈਣਾਂ ਨੂੰ ਕਾਲ ਕਰਕੇ ਜਾਣਨਾ ਚਾਹਿਆ ਕਿ ਉਹਨਾਂ ਦੀ ਕੀ ਟੇਕ ਹੈ। ਹਾਲਾਂ ਜੋ ਪੰਜਾਬ 'ਚੋਂ ਜਿੰਨੀ ਕੁ ਇਨਪੁਟ ਆਈ ਹੈ ਜਾਂ YouTube, ਉਹ ਤਾਂ ਸਾਰੇ ਨਿਹਾਲ ਹੋਏ ਨੇ ਜੀ, ਬੱਲੇ 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 ਬੜਾ। ਲੇਕਿਨ ਮੈਂ ਇਹ ਸਮਝਦਾ ਕਿ ਵੀ ਇਸ ਲੈਵਲ ਦੇ ਗੁਨਾਹ ਅੱਜ ਤੱਕ ਕਿਸੇ ਨੇ ਨਹੀਂ ਕੀਤੇ ਹੋਏ, ਜਿਹਦੇ ਕੋਲ ਪਾਵਰ ਹੋਏ, ਜਿਹੜਾ ਸਿੱਖ ਹੋਏ, ਅਕਾਲੀ ਦਲ ਦਾ ਪ੍ਰਧਾਨ ਹੋਏ, ਔਰ ਕਿਸ ਕਦਰ ਜਿਹੜਾ ਹੈ ਉਹਨਾਂ ਨੇ ਸਿੱਖਾਂ ਦੇ ਨਾਲ ਧਰੋ ਪੰਥ ਦੇ ਨਾਲ ਕੀਤਾ ਹੋਏ। ਔਰ ਫਿਰ ਤੁਸੀਂ ਜਿਹੜਾ ਉਹ ਮਿਡਲ ਗਰਾਊਂਡ ਜਿਹੀ ਤਿਆਰ ਕਰਕੇ ਰੱਖ ਲਈ ਹੈ। ਹੁਣ ਭਰਤੀ ਹੋਏਗੀ ਇਸ ਗੱਲ ਦਾ ਧਿਆਨ ਰਹੇ ਸ਼੍ਰੋਮਣੀ ਕਮੇਟੀ ਅੱਜ ਵੀ ਉਹਨਾਂ ਦੇ ਕੰਟਰੋਲ 'ਚ ਹੈ। 6 ਮਹੀਨੇ ਬਾਅਦ, ਸਾਲ ਬਾਅਦ ਵਾਪਸ ਰੀਬਾਊਂਸ ਕਰਨ ਦੀ ਲਾਈਨ ਹੋਏਗੀ। ਸੋ ਬਹੁਤ ਸਾਰੇ ਜਿਹੜੇ ਸੱਚਮੁੱਚ ਸਾਰੀ ਗੇਮ ਨੂੰ ਸਮਝਦੇ ਨੇ, ਉਹਨਾਂ ਨੇ ਕਿਹਾ ਜੀ ਇਹ ਗੋਂਗਲੂਆਂ ਤੋਂ ਮਿੱਟੀ ਲਾਉਣ ਹੈ। ਚਾਹੀਦਾ ਇਹ ਸੀ ਕਿ ਭਾਈ ਚਲੋ ਇਹਨਾਂ ਨੇ ਹੁਣ ਗੋਲੀ ਤਾਂ ਮਾਰਨੀ ਨਹੀਂ ਹੈ। ਵੈਸੇ ਤਾਂ ਇਸ ਕਿਸਮ ਦੇ ਬੰਦੇ ਜਿਹੜੇ ਨੇ ਉਹ ਖਾਲਸਾਈ ਰਵਾਇਤਾਂ ਅਨੁਸਾਰ ਉਹੀ ਹੱਕਦਾਰ ਹੁੰਦੇ ਨੇ ਜੋ ਸਾਡੀ ਪੰਥਕ ਰਵਾਇਤ ਹੈ। ਪਰ ਉਹ ਕਹਿੰਦੇ ਘੱਟੋ ਘੱਟ ਇਹ ਸਾਰੇ ਟੱਬਰ ਨੂੰ 10 ਸਾਲ ਲਈ ਪਾਬੰਦੀ ਲਾ ਸਕਦੇ ਸੀ ਕਿ ਤੁਹਾਡਾ ਸਿਆਸਤ 'ਚ ਕੋਈ ਕੰਮ ਨਹੀਂ। ਜਿੰਨੇ ਉਹ ਸਾਰੇ ਅਲੀ ਬਾਬਾ 40 ਚੋਰ ਬੈਠੇ ਸੀ, ਕਹਿੰਦੇ ਬਾਕੀ ਕਰਨ ਦੀ ਲੋੜ ਹੀ ਨਹੀਂ ਸੀ। ਔਰ ਇਸ ਤੋਂ ਹੀ ਸਾਨੂੰ ਇਹ ਲੱਗਦਾ ਕਿ ਵੀ ਅਜੇ ਜਿਹੜਾ ਅਕਾਊਂਟੇਬਿਲਟੀ ਵਾਲਾ ਪਾਰਟ ਹੈ ਉਹ ਮੁਕੰਮਲ ਕੀ ਉਹ ਗੋਂਗਲੂਆਂ ਤੋਂ ਮਿੱਟੀ ਲਾਈ ਹੈ। ਔਰ ਇਸ ਸਾਰੇ ਦੇ ਚਲਦੇ ਆਉਣ ਵਾਲੇ ਦਿਨਾਂ 'ਚ ਜਿਹੜਾ ਇਹ ਵੀ ਹੋ ਗਿਆ ਜੀ, ਹੁਣ ਉਹ ਜਿਹੜਾ ਗੁਰਬਚਨ ਸਿੰਘ ਹੈ ਔਰ ਗੁਰਮੁਖ ਸਿੰਘ ਜਿਹਨੂੰ ਪਹਿਲਾਂ ਬਦਲ ਦਿੱਤਾ ਸੀ, ਗੁਰਬਚਨ ਸਿੰਘ ਨੂੰ ਸ਼੍ਰੋਮਣੀ ਕਮੇਟੀ ਉਹਨਾਂ ਨੇ ਕਿਹਾ ਜੀ ਉਹਦੀਆਂ ਸਹੂਲਤਾਂ ਲੈ ਲਓ, ਕੋਠੀ ਤੋਂ ਲੈ ਲਓ, ਕਾਰ ਲੈ ਲਓ, ਫਲਾਣਾ ਲੈ ਲਓ। ਹੁਣ ਇਹ ਸਾਰੇ ਦਾ ਪਾਰਟ ਆਉਣ ਵਾਲੇ ਦਿਨਾਂ 'ਚ ਹੋਰ ਵੀ ਇਸ ਦੇ ਉੱਤੇ ਵੇਰਵੇ ਆਉਣਗੇ। ਪਰ ਮੈਨੂੰ ਇਹ ਲੱਗਦਾ ਹੈ ਕਿ ਐਡਮਿਸਿਬਿਲਿਟੀ ਹੋਈ ਹੈ, ਅਕਾਊਂਟੇਬਿਲਿਟੀ ਨਹੀਂ ਹੋਈ। ਔਰ ਇਹ ਅਲਟੀਮੇਟਲੀ ਜੇ ਪੰਥ ਦੇ ਇਸ ਜ਼ੋਰ ਨੇ ਅਲਟੀਮੇਟਲੀ ਅਕਾਲ ਤਖਤ ਨੂੰ, ਔਰ ਅਕਾਲ ਤਖਤ ਦਾ ਕੰਮ ਜਿਸ ਲੈਵਲ ਦੇ ਉੱਤੇ ਇਹ ਤਖਤ ਨੂੰ ਕਰ ਰਹੇ, ਤਖਤ ਤਾਂ ਸੋਵਰਨਿਟੀ ਦੀ ਗੱਲ ਹੈ। ਬਿਲਕੁਲ ਇਹ ਸਾਰੇ ਦੇ ਵਿੱਚ ਕਿਸੇ ਨੇ ਨਹੀਂ ਪੁੱਛਿਆ ਕਿ ਭਾਈ ਇਹ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਹੋ ਰਹੀ ਹੈ, ਕਿਲਿੰਗਸ ਹੋ ਰਹੀਆਂ ਨੇ, ਖਾਲਿਸਤਾਨ ਦੀ ਮੂਵਮੈਂਟ ਇਸੇ ਅਕਾਲ ਤਖਤ ਤੋਂ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਹੋਇਆ ਹੈ। ਹੁਣ ਅਕਾਲੀ ਦਲ ਨੂੰ ਰਿਵਾਈਵ ਕਰਕੇ ਵਿੱਚ ਵਿਚਾਲੇ ਉਹਨੇ ਜਿਹੜਾ ਬੀਜੇਪੀ ਦਾ ਪ੍ਰਧਾਨ ਬਣਿਆ, ਉਹਦਾ ਹੁਣ ਤਾਂ ਉਹਨੇ ਉੱਥੋਂ ਵੀ ਉਹਨੇ ਰਿਜ਼ਾਈਨ ਕੀਤਾ, ਕੀ ਨਾਂ ਉਹਦਾ, ਬਲਰਾਮ ਜਾਖੜ, ਸੁਨੀਲ ਜਾਖੜ, ਉਹਨੇ ਕਿਹਾ ਸੀ ਇਹ ਫਾਇਰਵਾਲ ਬੜੀ ਜ਼ਰੂਰੀ ਹੈ। ਜੇ ਅਕਾਲੀ ਦਲ ਨਹੀਂ ਰਹਿੰਦਾ ਤੇ ਪੰਜਾਬ ਦੀ ਨੌਜਵਾਨੀ ਦੇਖੋ, ਅੰਮ੍ਰਿਤਪਾਲ ਸਿੰਘ ਔਰ ਸਰਬਜੀਤ ਸਿੰਘ ਉੱਥੋਂ ਜਿੱਤ ਗਏ। ਸੋ ਇਹ ਵੀ ਜਿਹੜੇ ਵੀ ਕੋਈ ਖੇਡ ਰਹੇ ਨੇ ਪਰਦੇ ਦੇ ਪਿੱਛੇ, ਉਹਨਾਂ ਨੂੰ ਇਹ ਸੂਟ ਕਰਦਾ ਹੈ ਕਿ ਵੀ ਉਹ ਇਸ ਕਿਸਮ ਦੇ ਵਿੱਚ ਵਿਚਾਲੇ ਜਿਹੇ ਵਾਲੇ ਰੱਖਣ। ਤੇ ਇੱਕ ਸਾਡਾ ਜਿਹੜਾ ਤਬਕਾ ਧਾਰਮਿਕ ਬਿਰਤੀ ਵਾਲਾ ਹੈ ਉਹ, ਕਿਉਂਕਿ ਅਕਾਲ ਤਖਤ ਇੰਸਟੀਟਿਊਸ਼ਨ ਹੈ, ਉਹਦੇ ਅੱਗੇ ਸਿਰ ਝੁਕਾਉਣਾ ਹੀ ਹੁੰਦਾ ਹੈ। ਉਹਨਾਂ ਨੂੰ ਵੀ ਤੁਸੀਂ ਆਰੇ ਲਾ ਕੇ ਰੱਖੋ। ਤੇ ਜਿਹੜੀ ਅਲਟੀਮੇਟ ਅਕਾਲ ਤਖਤ ਤਾਂ ਸੋਵਰਨਿਟੀ ਦਾ ਔਰ ਬਾਦਸ਼ਾਹਤ ਦਾ ਜਿਹੜਾ ਹੈ ਉਹ ਪੈਗਾਮ ਦਿੰਦਾ। ਔਰ ਉਹ ਆਲਰੇਡੀ ਇਹਨਾਂ 4 ਦਹਾਕਿਆਂ ਦੇ ਵਿੱਚ ਖਾਲਿਸਤਾਨ ਦੀ ਸਟਰਗਲ ਜਿਸ ਪੱਧਰ ਤੇ ਗਈ ਹੈ, ਜੇ ਉਸ ਬਾਰੇ ਉੱਥੋਂ ਕੁਛ ਨਹੀਂ ਨਿਕਲਦਾ ਤੇ ਬਾਕੀ ਸਾਰਾ, ਸਾਡੇ ਵੀਰ ਪਾਊ ਸੰਤੋਖ ਸਿੰਘ, ਉਹਨਾਂ ਦੇ ਨਾਲ ਅੱਜ ਗੁਫ਼ਤਗੂ ਹੋ ਰਹੀ ਸੀ, ਉਹ ਕਹਿੰਦੇ ਜੀ ਸਾਨੂੰ ਤਾਂ ਇਹ ਸਾਰਾ ਇਹਨਾਂ ਦਾ ਹੀ ਜਿਹੜਾ ਇਹਦੇ 'ਚ ਕੁਛ ਦਮਖਮ ਨਹੀਂ ਹੈ। ਔਰ ਇਹ ਜਿਹੜਾ ਸਿੱਖ ਵੀ ਸਮਝਦਾ ਸਾਰੀ ਖੇਡ ਨੂੰ, ਉਹ ਇਹਨੂੰ ਇਵੇਂ ਹੀ ਦੇਖਦਾ। ਪਰ ਅੱਜ ਇੱਕ ਵੱਡਾ ਤਬਕਾ ਸਾਡਾ ਬਹੁਤ ਨਿਹਾਲ ਹੈ ਕਿ ਜੀ ਦੇਖੋ ਅਕਾਲ ਤਖਤ ਮਹਾਨ ਹੈ, ਖਾਲਸਾ ਪੰਥ ਦੀ ਸ਼ਾਨ ਹੈ, ਸੱਚਮੁੱਚ ਖਾਲਸਾ ਪੰਥ ਦੀ ਸ਼ਾਨ ਹੈ, ਪਰ ਸ਼ਾਨ ਸੋਵਰਨਿਟੀ ਨਾਲ ਹੈ, ਬਾਦਸ਼ਾਹਤ ਨਾਲ ਹੈ, ਖਾਲਿਸਤਾਨ ਦੇ ਨਾਲ ਹੈ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।